ਆਵਾਜ਼ ਆਈ ਮੈਨੂੰ। ਓਏ ਕੀ ਕਹਿੰਦੀ ਵੇ ਨੇਤਿਆ ਜਾ ਤੈਨੂੰ ਖੂਨ ਦਾ ਗਲਾਸ ਪਿਆਵਾਂ। ਖੂਨ ਦਾ ਹੁਣ ਗੱਲ ਇਹ ਡਰਨ ਵਾਲੀ ਆ ਨਾ, ਡਰਨ ਵਾਲੀ ਆ। ਤੇ ਫਿਰ ਮੈਂ ਡਰਿਆ ਵੀ ਖੂਨ ਦਾ ਗਲਾਸ ਪਿਆ। ਮੇਰਾ ਕੰਬਾ ਛਿੜ ਗਿਆ, ਅੱਛਾ ਪਸੀਨੋ ਪਸੀਨੀ ਹੋ ਗਿਆ। ਹਾਂ ਉੱਤੇ ਭਾਵੇਂ ਲਪੇਲਾ ਲੁਕਿਆ। ਭਲਵਾਨੀ ਕੰਮ ਆ ਉਹ ਵੀ। ਭਲਵਾਨੀ ਅਸੀਂ ਕੀਤੀ, ਮੈਂ ਲੜਿਆ ਹੀ ਬਹੁਤ ਆ ਪੁੱਤਰ। ਬਿਮਾਰੀ ਨਾ ਭਾਈ ਹਾਂਜੀ ਉਹ ਮੰਮੀ ਇਸੇ ਪਿੰਡ ਹੀ ਰਿਹਾ ਵਾ, ਤੂੰ ਕਿਹੜੇ ਵੇਲੇ ਭਲਵਾਨੀ ਕਰ ਲਈ? ਇਹ ਤੁਸੀਂ ਕੀ ਇੱਥੇ ਮਤਲਬ ਲੱਸੀ ਚ ਲੂਣ ਘੋਲਣ ਦਾ ਬੈਠੇ ਨਿਊਟਰਲ ਕਰ ਲਓ ਇਹਨੂੰ। ਵੇਖ ਲੈ ਇਹਨੇ ਇਸ ਉਮਰੇ ਨਹੀਂ ਹੋ ਜਾਣਾ। ਵਡੇਰੇ ਮੈਂ ਇਹਨੂੰ ਆਖਿਆ ਵੀ ਇਹਨਾਂ ਦੇ ਖਾਨਦਾਨ ਚ ਨਾ ਲੱਸੀ ਚ ਲੂਣ ਹਯਾ ਘੋਲ ਵਾਲੀ ਗੱਲ ਲੈਂਦੇ ਹੀ ਕੋਈ ਨਹੀਂ। ਇਹ ਹੈ ਦੇਖੀ ਇਹ ਯਾ ਪੀਰ ਰੀਫਾ ਬਸ ਆ ਜਿਹੜੀਆਂ ਤੂੰ 20 ਲਾਤੀਆਂ ਨਾ ਬੈਠ ਕਰ, ਇਹ ਬੜੀ 20 ਲੱਖ ਸਾਡੇ ਲਈ। ਕਿਹੜੀਆਂ ਵੀ ਉਹ ਬਸ ਹੁਣ ਕਮਜ਼ੋਰਾ ਹੋ ਗਿਆ ਨਾ, ਉਹ ਇੱਕ ਨੂੰ 20 ਗਿਣਦਾ ਆ। ਕਹਿੰਦਾ ਕਮਜ਼ੋਰਾ ਹੋ ਗਿਆ, ਇਹ ਇੱਕ ਨੂੰ ਵੀ ਗਿਣਦਾ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਸਵਾਗਤ ਕਰਦੇ ਆ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਲੋ ਵੀ ਦੋਸਤੋ, ਹਾਜ਼ਰ ਹੋ ਗਏ ਆ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ। ਦੇਖਦੇ ਆ ਅੱਜ ਗੋਗਾ ਕਿਹੜੇ ਰੂਪ ਚ ਆਪਾਂ ਨੂੰ ਮਿਲਦਾ ਆ, ਕਿਹੜੇ ਰੂਪ ਚ ਗੱਲਬਾਤ ਕਰਦੇ ਨੇ। ਸੋ ਜਿਹੜਾ ਅੱਜ ਦੀ ਵੀਡੀਓ ਦਾ ਟਾਈਟਲ ਹੈਗਾ ਜੀ, ਬਾਬਾ ਗੋਗਾ ਕੀ ਪੁਰਾਣੀ ਬਾतें, ਸਲੀਮ ਅਲੀਵੇਲਾ ਐਂਡ ਗੋਗਾ ਬਸਰੂਰ ਦੀ ਫਨੀ ਵੀਡੀਓ। ਸੋ ਸਾਡੇ ਕਿਸੇ ਦੋਸਤ ਦਾ ਕਮੈਂਟ ਆਇਆ ਸੀਗਾ ਕਿ ਮੈਂ ਕਾਫੀ ਦਿਨ ਤੋਂ ਕਮੈਂਟ ਕਰ ਰਿਹਾ, ਤੁਸੀਂ ਪਲੀਜ਼ ਇਹ ਤੇ ਰਿਐਕਸ਼ਨ ਵੀਡੀਓ ਜ਼ਰੂਰ ਲੈ ਕੇ ਆਓ। ਉਹਨਾਂ ਦਾ ਇਹੀ ਕਮੈਂਟ ਸੀਗਾ ਕਿ ਗੋਗਾ ਬਾਬਾ ਕੀ ਪੁਰਾਣੀ ਬਾतें, ਉਹਦੇ ਉੱਤੇ ਲੈ ਕੇ ਆਓ ਇੱਕ ਰਿਐਕਸ਼ਨ ਵੀਡੀਓ। ਸੋ ਲੈ ਕੇ ਹਾਜ਼ਰ ਹੋ ਗਿਆ ਜੀ। ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਨੇ ਚੈਨਲ ਤੇ, ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਲੱਗ ਰਹੀਆਂ ਨੇ। ਤੇ ਚੱਲਦੇ ਹਾਂ ਜੀ ਵੀਡੀਓ ਵੱਲ ਨੂੰ, ਬਾਕੀ ਗੱਲਬਾਤ ਕਰਾਂਗੇ ਬਾਅਦ ਚ। ਕੀ ਦੱਸਾਂ ਨਹਿਤਿਆ, ਤੇਰੇ ਪਤਰੀਏ ਹੁਣ ਮੈਨੂੰ ਖੇਤਾਂ ਤੇ ਨਹੀਂ ਜਾਣ ਦਿੰਦੇ, ਕਹਿੰਦੇ ਅਸੀਂ ਆਪ ਕਰਾਂਗੇ ਕੰਮ। ਮੈਂ ਬਥੇਰਾ ਕਿਹਾ, ਮੈਂ ਘਰ ਪਿਆ ਜੁੜ ਜਾਵਾਂਗਾ ਪੁੱਤਰ। ਕਿਹੜਾ ਕਿਤੇ ਮੰਜੇ ਤੇ ਸਮੱਧ ਪਈ ਜਿਹੜਾ ਤੇ ਜੁੜਦਾ। ਉਹ ਤੇਰਾ ਖਿਆਲ ਕਰਦੇ ਆ ਵੀ ਹੈ ਉਮਰ ਦਾ ਵਡੇਰਾ ਹੋ ਗਿਆ, ਆਰਾਮ ਕਰ। ਪੁੱਤਰ ਕਈ ਵਾਰ ਕਰਨਾ ਇਹਨਾਂ ਨੇ ਸਾਰੀਆਂ ਜ਼ਮੀਨਾਂ ਤੇ ਮੇਰੀਆਂ, ਤੇ ਮੈਨੂੰ ਪਤਾ ਇਹਨਾਂ ਦਾ। ਨਹੀਂ ਇਹ 1 ਕਿੱਲਾ ਜ਼ਮੀਨ ਆ ਨਾਲ ਲੈ ਜੀ। ਮੇਰੇ ਭਰਾਵਾ। ਬੁੱਢੇ ਨਾਲ ਲੈ ਜੀ ਜ਼ਮੀਨ, ਕਹਿੰਦਾ ਕਬਜ਼ਾ ਕਰਨਾ ਮੇਰੀ ਜ਼ਮੀਨ ਤੇ। ਕਹਿੰਦੇ ਤੇ ਆ ਨੇ ਕਿ ਮੇਰੀ ਜ਼ਮੀਨ ਲੈ ਜਾਣਾ, ਜਿਵੇਂ ਇਹਨਾਂ ਨਾਲ ਲੈ ਕੇ ਜਾਣੀ। ਕੀ ਕਰ ਲੈਣਗੇ ਉਹ? ਲਓ ਬਾਦਸ਼ਾਹ ਦੱਸੋ, ਮੇਰਾ ਕੋਈ 1 ਕਿੱਲਾ ਹੈ? ਆਪ ਦੁਰਾਨੇ ਹਾਸਲ ਕਰ, ਨਹੀਂ ਛੱਡ ਪਰੇ। ਨਹੀਂ ਰੇ, ਹੁਣ ਬਦਲ ਗਈ ਦੁਨੀਆ ਪੁੱਤਰ। ਉਹ ਬਦਲ ਗਈ ਆ। ਮੇਰੀ ਗੱਲ ਸੁਣੋ ਵੀ ਬਾਬਾ ਜੀ ਹੁਣ ਤੁਸੀਂ ਇੱਥੇ ਬੈਠੇ ਜੇ ਹਾਂਜੀ ਤੇ ਕਿਹੜੀ ਮੌਤ ਪੈਣ ਡਈ ਤੁਹਾਨੂੰ ਇੱਥੇ ਬੈਠਿਆ? ਇੱਥੇ ਤੁਹਾਨੂੰ ਚਾਹ ਲੱਭਦੀ ਆ, ਤੁਹਾਨੂੰ ਹੱਥ ਰੋਟੀ ਟੁੱਕਰ ਲੱਭਦਾ ਆ। ਆਹੋ ਅਸੀਂ ਤੇ ਹੁਣ ਤਾਂ ਅਸੀਂ ਨਾ ਬੈਠੇ ਆ ਸਕੂਨ ਦੇ ਨਾਲ ਓਏ ਇਹ ਸ਼ਹੀਦੇ ਦਾ ਮੁੰਡਾ ਕਿੱਧਰ ਤੁਰਿਆ ਹੁੰਦਿਆ ਬਈ? ਵੀ ਇਹ ਮੁੰਡਾ ਜਿਹੜਾ ਹੀ ਆ ਨਾ, ਇਹ ਸਾਰੇ ਪਿੰਡ ਦਾ ਨਾ ਸ਼ਲੂੰਤਰਾ ਮੁੰਡਾ ਹੀ। ਮੈਂ ਤੇ ਇਹਦੇ ਕੋਲ ਨਾ ਕੰਨੀ ਭੰਨ ਕੇ ਤੇ ਚੌਕ ਬਦਲ ਲੈਂਦਾ ਹੀ ਆ। ਚਵਲੀਏ ਨਹੀਂ ਹੁੰਦੇ ਇਹ ਪਿੰਡਾਂ 'ਚ ਲਪੇਲਾ ਹੀ ਨਿਆਣੇ। ਹੋਣਾ ਫਿਰ। ਲੱਗਦਾ ਤਾਂ ਕਰਦਾ ਪਿਓ ਦੀਆਂ ਉਮਰਾਂ ਦੇ ਅਸੀਂ। ਤੇ ਹਯਾ ਉਹਨੂੰ ਪੱਲੇ ਹਯਾ ਹੋਵੇ ਤੇ ਆਖੇ ਸਿਆਣਿਆਂ ਦਾ। ਉਹ ਡੈਡੀ ਪੱਕੀ ਗੱਲ ਹੈ, ਇੱਧਰ ਹੀ ਆਇਆ। ਲਪੇਲਾ ਉਹ ਸਲਾਮ ਅਲੈਕੁਮ ਬਾਬਾ ਨੈਤਿਆ, ਕੀ ਹਾਲ ਆ? ਬਾਦਸ਼ਾਹ ਠੀਕ ਆ? ਖਲੀਫਾ ਜੀ ਕੀ ਹਾਲ ਆ? ਸ਼ੁਕਰ ਹੈ ਉਦਾਂ ਹੀ ਹੈ। ਉਹ ਸਾਡਾ ਕੁੱਕੜ ਤੇ ਨਹੀਂ ਇੱਧਰ ਆਇਆ? ਜੀ ਸਾਡਾ ਕੁੱਕੜ ਨਹੀਂ ਇੱਧਰ ਆਇਆ, ਉਹ ਪਹਿਲਾਂ ਫੋਨ ਕਰਕੇ ਆਉਂਦਾ ਆ ਸਾਡੇ ਨਾਲ ਉਹਦਾ ਕੀ ਕੰਮ ਆ? ਵੱਡੀ ਉਹ ਸਾਰੇ ਪਿੰਡ ਵਾਲੇ ਕਹਿੰਦੇ ਵੀ ਇੱਧਰ ਹੀ ਵੜਿਆ ਵਾ। ਬਈ ਸਾਰੇ ਪਿੰਡ ਵਾਲੇ ਜਿਹੜਾ ਸੀਸੀਟੀਵੀ ਲਵਾਇਆ ਆ ਉਹ ਹੈ ਕੀ ਸਾਰਾ ਪਿੰਡ ਹੋਰ ਕੰਮ ਛੱਡ ਕੇ ਸਾਨੂੰ ਵੇਖਣ ਡਿਆ ਸਾਡੇ ਡੇਰੇ ਵੱਲ। ਭਾਈ ਹਾਂਜੀ ਕਿੰਨੀਆਂ ਮੁਰਗੀਆਂ ਆਪਣੇ ਕੋਲ? ਇੱਥੇ ਵਾਧੂ ਨੇ, 40-50 ਤੇ ਹੋਣੀਆਂ ਤੇ ਹੀ ਇੱਕ ਆ। ਅੱਧਾ ਕੁੱਕੜ ਨਹੀਂ ਆ ਸਕਦਾ? ਜਿਸ ਘਰ ਮੁਰਗੀਆਂ ਹੋਣ ਉੱਥੇ ਕੁੱਕੜ ਆਉਂਦਾ ਹੀ ਆਉਂਦਾ। ਅਸੀਂ ਵਿੱਚ ਕੁੱਕੜ ਨਹੀਂ ਛੱਡਣਾ, ਬੰਦਾ ਪੁੱਛੇ। ਇਹਨੂੰ ਮੈਂ ਕੀ ਆਖਿਆ ਸੀ, ਇਹ ਰਸ਼ੀਦ ਦਾ ਮੁੰਡਾ ਜੋ ਕੰਨੀ ਸ਼ੀਮਾ ਚੜਾਓ। ਚਵਲ ਨਹੀਂ ਹੁੰਦਾ ਜਿਹੜੇ ਪਿੰਡ 'ਚ। ਮੈਂ ਯਾਰ ਪੁੱਤਰ ਅੱਛਾ ਮੈਂ ਨਹੀਂ ਵੇਖ ਲਈਏ ਅਸੀਂ 1 ਮਿੰਟ। ਕਿਉਂ ਵੇਖ ਲੈਨੇ ਮੂੰਹ ਚੁੱਕ ਕੇ ਕਿੱਧਰ ਕਾਕਾ ਤੁਰਿਆ ਜਾਂਦਾ ਆ? ਅਸੀਂ ਸਿਆਣੇ ਬੰਦੇ ਅਸੀਂ ਕਹਿਣ ਡਏ ਆ ਧੌਲੀ ਦਾੜੀ ਵੀ ਨਹੀਂ ਆਇਆ ਇੱਧਰ ਉਹ। ਮੈਂ ਅਸੀਂ ਤੇ ਬੰਦਾ ਨਹੀਂ ਵੜਨ ਦਿੰਦੇ, ਕੁੱਕੜ ਕਿਹੜੀ ਸ਼ੈ ਹੀ। ਡੈਡੀ ਹੁਣ ਉਹ ਤਾਂ ਕਹਿੰਦੇ ਇੱਧਰ ਆਇਆ ਹੀ ਨਹੀਂਗਾ। ਆਪ ਵੇਖਿਆ ਬਾਬਾ ਜੀ ਇੱਧਰ ਆਂਦਾ। ਨਹੀਂ ਵੇਖਿਆ ਤੇ ਉਹਨੂੰ ਡੱਕ ਲੈਣਾ ਸੀ, ਤੇਰੇ ਉਹ ਕਹਿਣੇ ਕਹਿਰ ਨਹੀਂ ਸੀ ਕੁੱਕੜ। ਉਹ ਸਵੇਰੇ ਖੁੱਡੇ ਚੋਂ ਖੋਲੀ ਦਾ ਵੀ ਫਿਰ ਤੁਰਿਆ ਵੀ ਹੁਣ ਜੇਲ੍ਹ ਥੋੜਾ ਹੋਈ ਉਹ ਕੁੱਕੜ। ਨਹੀਂ ਆ ਟੈਡੀ ਨੇ ਫਿਰ 14 ਸਾਲ ਬਾਅਦ ਮੁਸ਼ੱਕਤ ਹੋਈ ਵੀ ਖੁੱਡਾ ਹੀ ਲੀਫਾ ਜੀ ਤੁਸੀਂ ਗੱਲ ਸੁਣਨ ਡਏ ਜੇ ਲੀਫਾ ਜੀ ਕੀ ਗੱਲ ਕਿ ਉਹ ਮੁੰਡੇ ਨੇ ਟੈਡੀ ਨੇ ਵੇਖਿਆ ਕੁੱਕੜ ਹਾਂ ਵੀ ਕੁੱਕੜ ਹੀ ਕਿ ਉਹ ਬਾਜ ਹੀ ਜਿਹੜਾ ਡਾਰੀ ਮਾਰ ਕੇ ਤੇ ਇੱਥੇ ਪਹੁੰਚ ਗਿਆ। ਤੁਸੀਂ ਸਾਡੇ ਪਿੰਡ ਦੇ ਉਹ ਬਜ਼ੁਰਗ, ਅਸੀਂ ਤੁਹਾਡੀ ਇੱਜ਼ਤ ਕਰਨੀ ਆ। ਤੁਸੀਂ ਸਾਨੂੰ ਭਾਵੇਂ ਛਿੱਤਰ ਮਾਰੋ। ਉਹਦੇ ਮਾਰਨੇ ਤੇ ਕਰਤੂਤਾਂ ਹੀ ਹੋਈਆਂ ਪੁੱਤ। ਮੈਂ ਤੈਨੂੰ ਜਾਣਦਾ ਰਸ਼ੀਦ ਦਾ ਮੁੰਡਾ ਆ ਤੂੰ। ਇਹ ਉਹ ਜੋ
ਵੇਖਦਾ ਤਾਂ ਨਹੀਂ ਹੁੰਦਾ ਪਿੰਡ 'ਚ ਓਏ ਇਹਦਾ ਪਿਓ ਵੀ ਇਦਾਂ ਦਾ ਹੀ ਮੈਨੂੰ ਪਤਾ ਹੱਥੀ ਪੈਂਦਾ ਸੀ ਗੱਲ ਤੇ ਗੱਲ ਤੇ ਹੱਥੀ ਓਏ ਅਸੀਂ ਪੈਂਦਾ ਅੰਬਰਸਰੀਏ ਆ ਇਹ ਹੋ ਜਾਂਦਾ ਸਾਡੇ ਇੱਥੋਂ ਆਪਣੇ ਵੱਡਿਆਂ ਦੀ ਕੁਫੈਜ ਲੈਣਾ ਤੇ ਇੱਜ਼ਤ ਕਰੋ ਮੇਰੇ ਬੱਚਿਆ ਤੇ ਖਲੀਫਾ ਜੀ ਤੁਸੀਂ ਕੀ ਇੱਥੇ ਮਤਲਬ ਲੱਸੀ ਚ ਲੂਣ ਘੋਲਣ ਦਾ ਬੈਠੇ ਨਿਊਟਰਲ ਕਰ ਲਓ ਇਹਨੂੰ ਇਹਨੇ ਇਸ ਉਮਰੇ ਨਹੀਂ ਹੋ ਜਾਣਾ ਵਡੇਰੇ ਮੈਂ ਇਹਨੂੰ ਆਖਿਆ ਵੀ ਇਹਨਾਂ ਦੇ ਖਾਨਦਾਨ 'ਚ ਨਾ ਲੱਸੀ 'ਚ ਲੂਣ ਹਯਾ ਘੋਲ ਵਾਲੀ ਗੱਲ ਲੈਂਦੇ ਹੀ ਕੋਈ ਨਹੀਂ ਉਹ ਬਾਬਾ ਜੀ ਸਾਡੇ ਸਿਆਣੇ ਕਹਿੰਦੇ ਵੀ ਸਿਆਣੇ ਕੋ ਬਹੁ ਸਿਆਣੀ ਮੱਤ ਬਿਲਕੁਲ ਬੁਰੇ ਕੋ ਬਹੁ ਤੇ ਬੁਰੀ ਮੱਤ ਤੇ ਬੁਰਾ ਕਿਹਨੂੰ ਆਖਿਆ ਜੀ? ਬੁਰਾ ਮੈਂ ਕਿਸੇ ਨੂੰ ਕਹਿਣਾ ਬੁਰਾ ਮੈਂ ਲੱਭਦੀ ਫਿਰਾਂ ਮੈਥੋਂ ਬੁਰਾ ਨਾ ਕੋਏ ਇਹ ਤੇ ਗੱਲ ਸੱਚੀ ਆ ਹਾਂ ਵਾਕਈ ਤੇ ਤੋਂ ਬੁਰਾ ਪੂਰੇ ਪਿੰਡ 'ਚ ਕੋਈ ਨਹੀਂ ਤੁਹਾਡੇ ਬਜ਼ੁਰਗਾਂ ਨਾਲ ਹੀ ਪਿੰਡ 'ਚ ਰੌਣਕ ਆ ਤੁਹਾਡੀ ਅਸੀਂ ਦੁਆਵਾਂ ਕਰਨੇ ਆ ਵੀ ਤੁਸੀਂ 100 ਸਾਲ ਜ਼ਿੰਦਗੀ ਪਾਓ ਰੋਲ ਕੇ ਮਰੀਏ ਹੀ ਐ ਨਹੀਂ ਇਹਦਾ ਸਾਡਾ ਵੇਲਾ ਆਊਗਾ ਨਾ ਚਲੋ ਕੋਈ ਮੱਤ ਦੀ ਗੱਲ ਉਹ ਦੱਸ ਕੱਲ ਜਦੋਂ ਮੈਂ ਤੈਨੂੰ ਚੌਂਕੇ ਬੈਠਾ ਵਾ ਤੂੰ ਆਹੋ। ਬੈਠਾ ਬੋਦੇ ਵਾਹ ਕੇ ਹਾਂ। ਇਹ ਕੋਈ ਗੱਲ ਹੈ ਉੱਥੇ ਧੀਆਂ ਭੈਣਾਂ ਨੇ ਨੰਗਣਾ ਖਲੀਫਾ ਵੀ ਬੋਦੇ ਵਾਹ ਕੇ ਚੌਂਕੇ ਖਲੋਤਾ ਰਹਿੰਦਾ ਆ ਬੋਦੇ ਵਾਹ। ਕੁੜੀਆਂ ਵਿਚਾਰੀਆਂ ਦੁਕਾਨੇ ਆਉਂਦੀਆਂ ਸੌਦਾ ਲੈਣ ਘੁੰਡ ਕੱਢ ਕੇ ਤੇ ਐ ਨੂੰ ਜਾਣਾ ਪੈਂਦਾ ਤੇ ਤੁਸੀਂ ਕੋਈ ਹਯਾ ਕਰ ਤੇ ਤੁਸੀਂ ਉਹ ਮੈਡਮ ਨੂਰੀਆ ਦਾ ਗਾਣਾ ਨਹੀਂ ਸੁਣਿਆ ਕਿਹੜਾ ਪੁੱਠੇ ਸਿੱਧੇ ਬੋਦੇ ਵਾਕੇ ਛੀਦੇ ਦਾ ਮੁੰਡਾ ਲੰਘਦਾ ਕਿਹਾ ਨਹੀਂ ਇਹ ਕੋਲੋਂ ਪਾ ਲਿਆ ਈ। ਤੂੰ ਫਿਰ ਇਹਦਾ ਮਤਲਬ ਮੈਡਮ ਸੁਣੀ ਆ ਨਹੀਂ ਇਹ ਨੂਰੀਆ ਨੇ ਕਿਹੜੀ ਤੇਰੇ ਪਿਓ ਨਾਲ ਰਿਸ਼ਤੇਦਾਰੀ ਕੀਤੀ ਜਿਹੜਾ ਸ਼ਹੀਦੇ ਦਾ ਮੁੰਡਾ ਲੰਘਦਾ ਨਹੀਂ ਉਹ ਨਹੀਂ ਮੈਂ ਇਹ ਲਿਆਇਆ ਕਿ ਚਲੋ ਕੋਈ ਸਿਆਣੀ ਗੱਲ ਲੱਭ ਓਏ ਅਸੀਂ ਕੋਈ ਆਪਣੇ ਅਸੀਂ ਆਪ- ਕੰਮ ਤੇ ਜਾਂਦੇ ਆ ਸਾਰਾ ਦਿਨ ਮੈਂ ਅੱਡੇ ਤੇ ਬਹਿ ਕੇ ਆ ਜਾਂਦਾ ਕੰਮ ਲੱਭਦਾ ਹੀ। ਤੇ ਏਡਿਆਂ ਤੇ ਬੈਠਾ ਰਹਿੰਦਾ ਨਹੀਂ ਉਹ ਕੰਮ ਵਾਲੇ ਕੱਪੜੇ ਪਾ ਕੇ ਜਾਂਦਾ ਮੈਂ ਅੱਛਾ ਮੈਂ ਤੈਨੂੰ ਤੇਰੇ ਦੱਸਾਂ ਕੋ ਕੋਈ ਹਯਾ ਵਾਲਾ ਕੰਮ ਕੋਈ ਨਹੀਂ ਅੱਡੇ ਜਾਣਾ ਹੈ ਹੈਂ? ਉਹ ਮਜ਼ਦੂਰ ਵਾਲੇ ਅੱਡੇ ਜਾਂਦਾ ਵਾ ਤੇ ਬਾਅਦ ਚ ਕਹਿ ਨਾ ਮਜ਼ਦੂਰ ਵੀ ਪਾ ਵਿੱਚ ਉੱਥੇ ਜਾਣਾ ਨਹੀਂ ਕੰਮ ਹੈਗਾ ਮਹਿੰਗਾਈ ਇੰਨੀ ਹੋ ਗਈ ਆ ਤੁਹਾਡੇ ਦੌਰ ਚੰਗੇ ਸਨ ਉੱਧਰ ਸਾਡੇ ਦੌਰ 'ਚ ਇਹ ਬੋਧਿਆਂ ਵਾਲੀ ਗੱਲ ਸੁਣ ਲਓ ਨਾ ਤੇ ਤੈਨੂੰ ਯਾਦ ਹੋਏਗਾ ਅਸੀਂ ਪਿੰਡ ਚੌਕ 'ਚ ਬਹਿਣਾ ਧੀਆਂ ਭੈਣਾਂ ਦੂਰੋਂ ਦੁਪੱਟੇ ਲੈਣੇ ਅਸੀਂ ਮੂੰਹ ਥੱਲੇ ਕਰ ਲੈਣੇ ਅਸੀਂ ਆਪ ਜਵਾਨੀ ਏਡੀ ਸੋਹਣੀ ਕੱਟੀ ਅੱਜ ਕੱਲ ਦੇ ਦੱਸੋ ਬਾਦਸ਼ਾਹ ਜੀ ਇਹ ਤੂੰ ਚੋਰੀ ਵੇਖਦਾ ਹੋਣਾ ਸਾ ਚੋਰੀ ਵੇਖ ਲੈਂਦਾ ਸੀ ਉਹ ਬਸ਼ੀਰ ਅਲੀ ਨਹੀਂ ਅੱਜ ਕੱਲ ਆਹ ਕਿੱਦਾਂ ਹੱਸਦਾ ਖਲੀਫਾ ਬਾਪੂ ਜੀ ਤਾਇਆ ਨੇਤਾ ਬਾਦਸ਼ਾਹ ਤੁਸੀਂ ਬਜ਼ੁਰਗ ਆਦਮੀ ਹੋ ਬਿਲਕੁਲ ਮਹਿੰਗਾਈ ਨੇ ਤੇ ਨਾ ਮੱਤ ਮਾਰੀ ਆ ਦੁਨੀਆ ਯਕੀਨ ਕਰੋ ਵਿਚਾਰਾ ਵੀ ਪਹਿਲੇ ਇੱਕ ਬੰਦਾ ਕਮਾਉਂਦਾ ਸੀ ਤੇ 9 ਖਾਂਦੇ ਸੀ ਉਹ ਹੁਣ ਜਮਾਨੇ ਗਏ ਪੁੱਤ ਉਹ ਸਾਡੇ ਵਾਲੇ ਜਮਾਨੇ ਚਲੇ ਗਏ ਨਾ ਖਾਣ ਵਾਲੀਆਂ ਸ਼ੈਵਾਂ ਰਹਿ ਗਈਆਂ ਉਹਦੇ ਵਿੱਚ ਮਿਲਾਵਟਾਂ ਹੋ ਗਈਆਂ ਨਹੀਂ ਸਾਡੇ ਦੌਰ ਦੇ ਦਿਵਾਣੇ ਹਾਂ ਰਲਣਾ ਹੀ ਨਾ ਦਿਵਾਣਾ ਮੈਂ ਕਹਿੰਦਾ ਉਹ ਸਾਡੇ ਵਾਲੇ ਦਿਵਾਣੇ ਦੀ ਸ਼ਾਨ ਹੀ ਹੋ ਰਹੀ ਨਿਸ਼ਾਨ ਸੀ ਸਲੂਟ ਵੱਜਦੇ ਸੀ ਦਿਵਾਣੇ ਉਹ ਹੀ ਆ ਇੱਥੇ ਅਸੀਂ ਡੇਰੇ ਤੇ ਦੁਹਾਣਾ ਕੱਟਣਾ ਤੇ ਪਿੰਡ ਪਤਾ ਲੱਗ ਜਾਣਾ ਸੂਆ ਨਿਕਲਿਆ ਵਾਹ ਨਿਕਲਿਆ ਇੰਡੀਆਂ ਖਾਲਸ਼ ਆਵਾਂ ਮੈਂ ਨਾ ਦਿਵਾਣਾ ਖਲੀਫਾ ਲਾਲ ਦਿਵਾਣਾ ਨਿਕਲਣਾ ਤੇ ਸਾਰੇ ਲਾਗੇ ਜਿਹੜੇ ਰਿਸ਼ਤੇਦਾਰ ਭੈਣ ਭਰਾ ਜਿਹੜੇ ਐਨ ਖੂਨੀ ਰਿਸ਼ਤੇ ਉਹਨਾਂ ਨੂੰ ਜਾ ਕੇ ਸੱਦਾ ਦੇਣਾ ਤੇ ਦਵਾਣਾ ਕੱਟਿਆ ਦਿਵਾਣਾ ਨਿਕਲਿਆ ਜੇ ਸ਼ਾਮੀ ਤੁਹਾਡੀ ਦਾਵਤ ਹੈ ਬਾ ਇਦਾਂ ਹੀ ਆ ਕਿਸੇ ਦੀ ਔਲਾਦ ਗੰਦੀ ਨਿਕਲਣ ਦੀ ਕਿਸੇ ਦਾ ਦਿਵਾਣਾ ਲਾਲ ਨਿਕਲਣ ਇਹਦੀ ਨਿਕਲ ਆਈ ਗੰਦੀ ਸਾਨੂੰ ਪਤਾ ਹੈ ਕਿ ਤੂੰ ਨਹੀਂ, ਕੱਟੀ ਮੈਂ ਦਿਵਾਣਾ ਤੇ ਹੁਣ ਵੀ ਲਾਲ ਹੀ ਨਿਕਲਦਾ ਕੋਈ ਏਡਾ ਰੌਲਾ ਨਹੀਂ ਮਹਿੰਗਾ ਬਹੁਤ ਹੋ ਗਿਆ ਉਹ ਮਹਿੰਗਾ ਹੋ ਗਿਆ ਪੁੱਤ ਉਹ ਦਿਵਾਣੇ ਕੋਈ ਨਹੀਂ ਰਹੇ ਕਿਉਂ ਐ ਦਿਵਾਣਾ ਨੂੰ ਐ ਕਰਕੇ ਕੱਟਣਾ ਓਏ ਹੋਏ ਵੀ ਕਿੱਦਾਂ ਦੇ ਬੀ ਨਿਕਲਣੇ ਉਹ ਬੀ ਨਹੀਂ ਰਹੇ ਹੁਣ ਇੰਨੇ ਬੀ ਨਿਕਲਨੇ ਛੀਮਿਆ ਓਏ ਹੋਏ ਹੋਏ ਸ਼ਾਮ ਤੱਕ ਅਸੀਂ ਬਹਿ ਕੇ ਬੀ ਗਿਣਦੇ ਰਹਿਣਾ ਉਹਦੇ ਤਾਂ ਉਹ ਖਲੀਫਾ ਗੱਲ ਚੱਲੀ ਜਾ ਰਿਹਾ ਕੁੱਤੇ ਦਾ ਬੀਆ ਗਾਲਾ ਤਾਇਆ ਨੇਤਿਆ ਇਹ ਇੰਜਰੀ ਕਹੀਦਾ ਹੁੰਦਾ ਬੜਾ ਖਰਬੂਜਾ ਹੀ ਸਾਡੇ ਇਲਾਕੇ ਦਾ ਨਹੀਂ ਮਾਣ ਓਏ ਹੋਏ ਤਵਾ ਏਡਾ ਖਰਬੂਜਾ ਮੈਂ ਕਹਿੰਦਾ ਖਰਬੂਜਾ ਇੰਜ ਕਰਕੇ ਸੁੰਘਣਾ ਖੁਸ਼ਬੂ ਤੇ ਫਿੱਕਾ ਸੁੱਟ ਦੇਣਾ ਪਰੇ ਅਸੀਂ ਕਹਿਣਾ ਵੀ ਨਹੀਂ ਕੋਈ ਹੋਰ ਵਿੱਚ ਵਿਖਾ ਕੋਈ ਤੇ ਸੌਂ ਕੇ ਪਤਾ ਲੱਗਦਾ ਖਰਬੂਜਾ ਮਿੱਠਾ ਉਹ ਪੋਤੋ ਤੇ ਹੁਣ ਸਮੈਲਾਂ ਹੀ ਨਹੀਂ ਉਹ ਖਰਬੂਜੇ ਦੀਆਂ ਸ਼ਾਨਾਂ ਨਹੀਂ ਰਹੀਆਂ ਉਹ ਸ਼ਾਨਾ ਕਿਹੜੀਆਂ ਹੁਣ ਮਤਲਬ ਖਰਬੂਜੇ ਨੇ ਕੋਈ ਟੂਥਪੇਸਟ ਪਾਇਆ ਹੁੰਦਾ ਸੀ ਓਏ ਆਹ ਕੁੱਕੜ ਮੇਰਾ ਬੋਲਣ ਓਏ ਦਿਆ ਨਹੀਂ ਉਹ ਕਾਕਾ ਭਾਈਆ ਤੇਰੇ ਤੇ ਸਾਰੇ ਕੁੱਕੜ ਗੁੰਗੇ ਨੇ ਸਿਰਫ ਤੇਰਾ ਹੀ ਬੋਲਣ ਵਾਲਾ ਆਪ ਰੱਖੇ ਨੈਤ ਹੋਣਾ ਉਹ ਖਲੀਫਾ ਮੈਂ ਉਹਦੀ ਆਵਾਜ਼ ਪਛਾਣ ਲਈ ਆ ਮੈਨੂੰ ਆਵਾਜ਼ਾਂ ਮਾਰਨ ਦਿਆ ਈ ਉਹ ਤੇਰਾ ਕੁੱਕੜ ਕਮਾਰ ਸਾਨੂੰ ਇਹ ਆਵਾਜ਼ ਪਛਾਣ ਲਈ ਤੂੰ ਉਹਦੀ ਉਹੀ ਕੁੱਕੜ ਦੀਆਂ ਬਾਂਗਾਂ ਜਿੱਦਾਂ ਦੀਆਂ ਹੁੰਦੀਆਂ ਨੇ ਅੱਛਾ ਖਲੀਫਾ ਜੀ ਤੁਹਾਨੂੰ ਮੈਂ ਵੇਖਣਾ ਨਾ ਮੈਨੂੰ ਆਪਣੇ ਅੰਮ੍ਰਿਤਸਰ ਦੇ ਨਹੀਂ ਆਪਣਾ ਲਖਵਿੰਦਰ ਆਹੋ ਉਹਨਾਂ ਦਾ ਤਾਇਆ ਜਿਹੜਾ ਵਡਾਲੀ ਬਹੁਤ ਵਧੀਆ ਗਾਉਂਦੇ ਕਲਾਸੀਕਲ ਯਕੀਨ ਕਰੋ ਤੁਸੀਂ ਯਾਦ ਆ ਉਹਨਾਂ ਦੀ ਤਾਜ਼ਾ ਕਰ ਦਿੰਦੇ ਹੋ ਬੜੀ ਮਿਹਰਬਾਨੀ ਹੈ ਤੁਹਾਡੀ ਉਹਨਾਂ ਨਾਲ ਨਾ ਫੇਸ ਬਹੁਤ ਮਿਲਦਾ ਭਲਵਾਨੀ ਕੰਮ ਆ ਉਹ ਵੀ ਭਲਵਾਨੀ ਅਸੀਂ ਕੀਤੀ ਮੈਂ ਲੜਿਆ ਹੀ ਬਹੁਤ ਆ ਪੁੱਤਰ
ਬਿਮਾਰੀ ਨਾ ਖਲੀਫਾ ਜੀ ਹਾਂਜੀ ਉਹ ਮੰਮੀ ਇਸੇ ਪਿੰਡ ਹੀ ਰਿਹਾ ਵਾ ਤੂੰ ਕਿਹੜੇ ਵੇਲੇ ਭਲਵਾਨੀ ਕਰ ਲਈ ਮੈਂ ਇਹੀ ਖਾੜਾ ਬਣਾਉਣਾ ਇੱਥੇ ਮੇਰੇ ਪਿਓ ਨੇ ਖਾੜਾ ਬਣਾਇਆ ਪਹਿਲੀ ਵਾਰੀ ਪਸੀਨੇ ਪਹਿਲੇ ਤੁਸੀਂ ਇਸ ਖਾੜੇ 'ਚ ਨੱਚਦੇ ਹੁੰਦੇ ਸੀ ਨਾ ਖਾੜਾ ਲੱਗਣਾ ਇੱਥੇ ਪਿਓ ਵਾਲਾ ਖਾੜਾ ਨਹੀਂ ਪੁੱਤਰ ਓਏ ਭਲਵਾਨੀ ਵਾਲਾ ਉਹ ਹੁਣ ਦੌਰ ਕਿੱਥੇ ਰਹਿ ਗਿਆ ਛੀਮਿਆ ਪੁੱਤ ਵੀ ਘਰਦਿਆਂ ਨੇ ਇੱਕ ਆਨਾ ਦੇਣਾ ਤੇ ਤੁਹਾਡੇ ਆਨੇ ਬਾਹਰ ਆ ਜਾਣੇ ਜਿਹੜਾ ਗਰਮ ਕਰਕੇ ਦੇਣਾ ਹੁੰਦਾ ਹੈ ਘਰਦਿਆਂ ਨੇ ਆਨਾ ਦੇਣਾ ਤੇ ਟਕੇ ਟਕੇ ਦੀਆਂ ਗੱਲਾਂ ਕਰਨੀਆਂ ਆਨਾ ਘਰਦਿਆਂ ਨੇ ਦੇਣਾ ਤੇ ਦੋਸਤਾਂ ਨੂੰ ਕਹਿ ਦੇਣਾ ਘਰੋਂ ਘਰੀ ਜਾ ਕੇ ਆਇਓ ਅੱਜ ਨਾ ਮੇਰੇ ਅੱਬੇ ਨੇ ਆਨਾ ਆਨਾ ਦਿੱਤਾ ਦਿੱਤਾ ਚੀਜ਼ ਖਾਈਏ ਨਾਲ ਹੀ ਹੁੰਦਾ ਸੀ ਮੈਂ ਕਿਹਾ ਬਾਦਸ਼ਾਹ ਨੂੰ ਵੀ ਕਹਿਣਾ ਨਾਲ ਅਸੀਂ ਤੁਰ ਪੈਣਾ ਸਾਰਿਆਂ ਨੇ ਫਿਰ ਉਹਨਾਂ ਨੇ ਕਹਿਣਾ ਵੀ ਹੁਣ ਨਾ ਦੱਸੋ ਵੀ ਖਾਈਏ ਕੀ ਕਿਸੇ ਨੇ ਕਹਿਣਾ ਮੈਂ ਮਟਨ ਕੜਾਈ ਖਾਣੀ ਆ ਓਏ ਹੋਏ ਉਹ ਕਿਸੇ ਨੇ ਕਹਿਣਾ ਉਦੋਂ ਕਿੱਥੋਂ ਆ ਗਈ ਮਟਨ ਕੜਾਈ ਉਹ ਬੱਕਰਾ ਦੇ ਹੁੰਦਾ ਸੀ ਆ ਹੁਣ ਮੈਂ ਹੁਣ ਦੇ ਨਾਂ ਸੁਣੇ ਆ ਵੀ ਕਿਸੇ ਨੇ ਕਹਿਣਾ ਮੈਂ ਬੱਕਰਾ ਖਾਣਾ ਕਿਸੇ ਨੇ ਕਹਿਣਾ ਮੈਂ ਆਨੇ ਚ ਨਾ ਦਮ ਪੁਖਤ ਨਾ ਬਣਾ ਲਈਏ ਦਮ ਪੁਖਤ ਕਦੋਂ ਆ ਗਏ ਉੱਥੇ ਦਮ ਪੁਖਤ ਉਦੋਂ ਤੇ ਇਹ ਬੜਾ ਮੁੱਦਾ ਮਾਰ ਕੇ ਤੇ ਕੋਲੇ ਪਾ ਦੇਈਦੇ ਸੀ ਉਦੋਂ ਦਾ ਦਮ ਪੁਖਤ ਉਹ ਹੁੰਦਾ ਸੀ ਅੱਛਾ ਉਹ ਦਮ ਪੁਖਤ ਸੀ ਜਿੱਦਾਂ ਹੁਣ ਤੁਹਾਡਾ ਵੀ ਦਮ ਪੁਖਤ ਹੋਣ ਵਾਲਾ ਹੈ ਸਾਡਾ ਕਾ ਧੋਣ ਵਾਲਾ ਤੇ ਉਹ ਇਹ ਹੁੱਤਾਂ ਕਰਦਾ ਇਹਨੂੰ ਸਮਝਾ ਉਹ ਰਹੀਆਂ ਨਹੀਂ ਉਹ ਗੱਲਾਂ ਹੀ ਨਹੀਂ ਰਹੀਆਂ ਉਹ ਨਹੀਂ ਨਹੀਂ ਤੁਸੀਂ ਵੀ ਨਹੀਂ ਰਹਿਣਾ ਉਹਨਾਂ ਰਹਿਣਾ ਰੱਬ ਦਾ ਨਾਂ ਹੀ ਆ ਬੇਸ਼ੱਕ ਉਹ ਦਿਨ ਕਿੱਥੇ ਰਹਿ ਗਏ ਅਸੀਂ ਤੇ ਹੁਣ ਆ ਸਾਹਬ ਰੋਲਣ ਦੇ ਆਪਣਾ ਕਿਹੜਾ ਵੇਲਾ ਹੋਵੇ ਖੁਦਾਇਆ ਤੇ ਇਹਨੂੰ ਚੁੱਕ ਲੈ ਬਿਮਾਰ ਸ਼ਮਾਰ ਰਹਿੰਦਾ ਦਵਾਈ ਆ ਖਾਂਦਾ ਤਕਲੀਫ ਨਾਲ ਇਹੀ ਇਹ ਬਿਹਤਰ ਨਹੀਂ ਹੈ ਕੱਲੀ ਮੇਰੀ ਅੱਲਾ ਨਾਲ ਫਰੈਂਕਨੈਸ ਤੁਹਾਡੀ ਕੋਈ ਨਹੀਂ ਤੇਰਾ ਭਲਾ ਹੀ ਆ। ਉਹ ਕਹਿੰਦੇ ਨਹੀਂ ਹੁੰਦੇ ਸਿਆਣੇ ਵੀ ਯਾ ਅੱਲਾ ਰਿਸ਼ਤੇਦਾਰ ਰਲ ਕੇ ਜਾਂਦੇ ਵੀ ਬਹੁਤਾ ਹੁਣ ਕਮਜ਼ੋਰਾ ਹੋ ਗਿਆ ਯਾ ਅੱਲਾ ਇਹਨੂੰ ਪਰਦਾ ਦੇ ਦੇ ਕਾਹਦਾ ਕਮਜ਼ੋਰ ਆ ਮੈਂ ਵੇਖ ਹੱਲੇ ਵੀ ਇਹ ਮੈਂ ਭਲਵਾਨੀ ਪੁੱਤਰ ਮੈਂ ਤੈਨੂੰ ਬੈਠ ਲਾ ਕੇ ਵਿਖਾਉਣਾ ਯਾ ਖਲੀਫਾ ਬੈ ਖਲੀਫਾ ਬੈਠਕ ਨਾਲ ਆਈ ਫਿਰ ਬੈਠਕ 'ਚ ਬੰਦੇ ਇਕੱਠੇ ਹੋ ਜਾਣੇ ਵੀ ਖਲੀਫੇ ਨੂੰ ਹੋਇਆ ਕੀ ਭਲਵਾਨੀ ਕੀਤੀ ਪੁੱਤਰ ਮੇਰੀ ਨਹੀਂ ਕੀਤੀ ਇਹ 'ਚ ਕੋਈ ਨਹੀਂ ਮੇਰੇ ਇਹ ਦੇਖੀ ਇਹ ਯਾ ਪੀਰ ਖਲੀਫਾ ਬਸ ਆ ਜਿਹੜੀਆਂ ਤੂੰ 20 ਲਾਤੀਆਂ ਨਾ ਬੈਠ ਕਰ ਇਹ ਬੜੀ 20 ਲੱਖ ਸਾਡੇ ਲਈ ਕਿਹੜੀਆਂ ਵੀ ਉਹ ਬਸ ਹੁਣ ਕਮਜ਼ੋਰਾ ਹੋ ਗਿਆ ਨਾ ਉਹ ਇੱਕ ਨੂੰ 20 ਗੇੜਦਾ ਆ ਕਹਿੰਦਾ ਕਮਜ਼ੋਰਾ ਹੋ ਗਿਆ ਇਹ ਇੱਕ ਨੂੰ 20 ਗਿੰਦਾ ਇੱਕ ਵੀ ਨਹੀਂ ਪੂਰੀ ਲੱਗੀ ਇੱਕੋ ਦਾ ਆ ਮੇਰਾ ਖੁੱਖੜ ਬੋਲਿਆ ਓਏ ਕੁੱਤਾ ਭੌਂਕਿਆ ਈ ਓਏ ਇਹ ਕਿਹੜੇ ਕਿਤੇ ਕੁੱਕੜ ਨੂੰ ਕੁੱਤੇ ਦੀ ਪੇਂਦ ਕਰਾਈ ਆ ਯਾ ਤੇਰਾ ਕੁੱਕੜ ਕੋ ਸਾਈਕਲ ਵਾਲੇ ਪਿੱਛੇ ਭੌਂਕਦਾ ਨਹੀਂ ਆਵਾਜ਼ ਉਹਦੇ ਨਾਲ ਮਿਲਦੀ ਆ ਹੁਣ ਬਹਿ ਗਿਆ ਤੁਹਾਡੇ ਡਰ ਤੋਂ ਭੌਂਕਣ ਲੱਗ ਪਿਆ ਉਹ ਮੈਨੂੰ ਬਹੁਤ ਕੁਝ ਸਿਆਣੇ ਬੰਦਿਆਂ ਦੇ ਕੋਲ ਬਹਿ ਕੇ ਨਾ ਗੱਲ ਹਿਆ ਦੀ ਕਰਦੀ ਆ ਸਾਡੇ ਕੋਲ ਲੈ ਲਓ ਜਿਹੜਾ ਸਾਡੇ ਕੋਲ ਨਾ ਲਈਆ ਕੋਈ ਗੱਲ ਆ ਭਲੀ ਦੀ ਸਮਝਿਆ ਨਾ ਉਹ ਲੈ ਲਓ ਤੇ ਅਸੀਂ ਕੀ ਪਤਾ ਅੱਜ ਮਰ ਜਾਣਾ ਕੱਲ ਮਰ ਜਾਣਾ ਇਹਨੇ ਹਰ ਵਾਰੀ ਮਰਨਾ ਉਹ ਬਾਦਸ਼ਾਹ ਦਾ ਵੀ ਕਹਿ ਦੇ ਉਹਨੇ ਸਟੇ ਲਿਆ ਹੈ ਬਾਦਸ਼ਾਹ ਹਸਮੁਖ ਬੰਦਾ ਵਾ ਏਦਾਂ ਦੇ ਬੰਦੇ ਦੀ ਨਾ ਸੁੱਤਿਆਂ ਪਿਆ ਮੌਤ ਹੋ ਜਾਂਦੀ ਸੁੱਤਾ ਉੱਠਦਾ ਹੀ ਨਹੀਂ ਕਦੇ ਘਰ ਵਾਲੀ ਕਹਿੰਦੀ ਬੜਾ ਨੇਕ ਮੌਤ ਮਰਿਆ ਇਹ ਨਹੀਂ ਪਤਾ ਵੀ 4 ਅਟੈਕ ਇਕੱਠੇ ਹੀ ਹੋ ਗਏ ਹਾਸਾ ਅੱਛਾ ਤੁਸੀਂ ਸ਼ੁਰੂ ਤੋਂ ਤਿੰਨੇ ਮਤਲਬ 3 ਇਡੀਅਟ ਇਕੱਠੇ ਹੀ ਰਹੇ ਹੋ ਪੰਜ ਸੱਤ ਬਾਬੇ ਇਕੱਠੇ ਹੀ ਸਾਂ ਇੱਕ ਇੱਕ ਕਰਕੇ ਵਿਚਾਰੇ ਸੱਤ ਬਾਬੇ ਹੋ ਗਏ ਚੀਮਿਆ ਤੇ ਹੁਣ ਕਿੰਨੇ ਰਹਿ ਗਏ ਹੋ ਇਹ ਤੇ ਪੱਗਾਂ ਮਟਾਈਆਂ ਸੀ ਤੁਸੀਂ ਮੈਂ ਨਾ ਪੀਤੇ ਸੀ, ਪੁੱਤ ਕੱਚੇ ਛੀਮਿਆ ਚੋਰੀ ਜਿਹੜੀ ਇਹ ਜਿਹੜਾ ਦੁੱਧ ਭਰਾ ਹੁੰਦਾ ਉਹ ਬਣਿਆ ਅਸੀਂ ਅੱਛਾ ਅੱਛਾ ਬਾਦਸ਼ਾਹ ਮੈਂ ਤੇ ਨਹਿਤਾ ਅਸੀਂ ਨੇ ਸੌਣਿਆ ਤੇ ਕਿਤੇ ਸੱਪ ਸੁੱਪ ਵੀ ਤੇ ਕਿਤੇ ਕੋਈ ਜਿੰਨ ਵੇਖਿਆ ਹੋਵੇ ਆਪਣੇ ਦੌਰ 'ਚ ਤੁਸੀਂ ਕਿਉਂਕਿ ਉਦੋਂ ਬੰਦੇ ਘੱਟ ਹੁੰਦੇ ਸੀ ਉਹ ਤੋਂ ਤੇ ਜਿੰਨ ਜਿੰਨ ਜ਼ਿਆਦਾ। ਜਿੰਨ ਤੇ ਸਾਡੇ ਨਾ ਫਲਾਣਾ। ਲਾਗੇ ਨਾ ਪਿੰਡ ਦੇ ਨਾ ਕਬਰਸਤਾਨ ਸੀ ਤੇ ਹੋਇਆ ਹਾਂ ਉੱਥੋਂ ਹੋਇਆ ਉਹਨੂੰ ਤੇ ਜਾਣਾ ਹੀ ਕਬਰਸਤਾਨ ਹੁੰਦਾ ਸੀ ਪੁੱਤ ਹੌਸਲੇ ਨਾਲ ਹੁਇਤਾ ਨਹੀਂ ਕਰੀਦੀਆਂ ਸਿਆਣੇ ਬੰਦੇ ਦੀ ਗੱਲ ਜਿਹੜੀ ਹੈ ਨਾ ਸਕੂਨ ਨਾਲ ਸੁਣੀ ਦੀ। ਜਿਹੜੀ ਦੀ ਹੁਣ ਰਾਤ ਹਨੇਰੀ ਰਾਤ ਹੋਵੇ ਤੁਹਾਡੇ ਵਰਗੀ ਸੁਣਾ ਲਓ ਗੱਲ ਫਿਰ ਤੁਸੀਂ ਸੁਣਾ ਲਓ ਨਹੀਂ ਨੇਰੀ ਰਾਤ ਤਾਂ ਕਰਨ ਡਿਆ ਵਿੱਚ ਤੇ। ਮਤਲਬ ਉਦੋਂ ਤਾਂ ਕਹਿੰਦੇ ਚਾਨਣੀਆਂ ਰਾਤਾਂ ਹੁੰਦੀਆਂ ਸੀ ਚਾਨਣੀਆਂ ਹੁਣ ਪੋ ਮਾਗ ਚ ਤੈਨੂੰ ਕਿੱਥੋਂ ਚਾਨਣ ਲਿਆਦਾ ਖਿੱਚ ਕੇ ਲੈ ਆਈਏ ਸਰਦੀ ਹੀ ਤੇ ਅੱਛਾ ਮੈਂ ਨਾ ਹੁਣ ਐਵੇਂ ਨਾ ਸਹਿ ਸੁਭਾਅ ਨਾਲ ਅਸੀਂ ਰੋਜ਼ ਜਾਂਦੇ ਸੀ ਓਏ ਹੋਏ ਹੋਏ ਪਿੰਡ ਦਾ ਕਬਰਸਤਾਨ ਸੀ ਕੋਈ ਮੁਰਦਾ ਕਿਹੜਾ ਸਾਡੇ ਤੋਂ ਕੋਈ ਜਾਣ ਪਛਾਣ ਨਹੀਂ ਸੀ। ਸਾਨੂੰ ਸਾਰੇ ਵਾਕਫ ਮੁਰਦੇ ਪੂਰਾ ਪਿੰਡ ਪਿਆ ਨਹੀਂ ਨਹੀਂ ਤੁਸੀਂ ਤੇ ਉੱਥੇ ਚੀਫ ਗੈਸਟ ਹੁੰਦੇ ਸੀ ਪਿਆ ਲਤੀਫ ਪਿਆ ਵਾ ਆ ਫਲਾਣਾ ਲਿਆਕਤ ਪਿਆ ਵਾ ਆ ਸ਼ਮਸ਼ੇਰ ਤੇ ਉਹਨਾਂ ਨੇ ਕਦੀ ਨਹੀਂ ਤੁਹਾਨੂੰ ਕਿਹਾ ਆ ਜਾਓ ਤੁਸੀਂ ਵੀ ਪੈ ਜਾਓ ਹੌਸਲਾ ਕਰ ਆ ਹੀ ਜਾਣਾ ਟਾਈਮ ਉੱਥੇ ਪੈਣ ਵੀ ਅਸੀਂ ਮੈਂ ਜਾਣ ਡਿਆ ਇੰਜ ਕਰਕੇ ਕਬਰਸਤਾਨ 'ਚ ਕਬਰਸਤਾਨ ਚ ਜਾਣ ਡਿਆ ਓਏ ਹੋਏ ਤੇ ਕੋਈ ਨਹੀਂ ਕਿਸੇ ਵੇਲੇ ਕੋਈ ਗੱਲ ਨਹੀਂ ਸੀ ਹੁੰਦੀ ਅਸੀਂ 20 ਵਾਰੀ ਲੰਘੀਦਾ ਸੀ ਹਾਂ ਹਾਂ ਤੇ ਮੈਂ ਲੰਘਣ ਡਿਆ ਤੇ ਅਚਾਨਕ ਇੱਕਦਮ ਆਵਾਜ਼ ਆਈ ਮੈਨੂੰ ਓਏ ਹੋਏ ਕੀ ਕਹਿੰਦੀ ਵੇ ਨੇਤਿਆ
ਆਜਾ ਤੈਨੂੰ ਖੂਨ ਦਾ ਗਲਾਸ ਪਿਆਵਾਂ। ਹੁੰਦਾ ਲਓ ਜੀ, ਹੁਣ ਗੱਲ ਇਹ ਡਰਨ ਵਾਲੀ ਆ ਨਾ, ਬਚਾਈ ਵਾਲੀ ਆ ਤੇ ਫਿਰ ਮੈਂ ਡਰਿਆ, ਵੀ ਖੂਨ ਦਾ ਗਲਾਸ ਪਿਆ ਮੇਰਾ ਕਾਂਬਾ ਛਿੜ ਗਿਆ, ਅੱਛਾ ਪਸੀਨੋ ਪਸੀਨੀ ਹੋ ਗਿਆ। ਉੱਤੇ ਭਾਵੇਂ ਲਪੇਲਾ ਲੁਕਿਆ। ਕਿਆ ਨੈਤਿਆ ਕਬਰਸਤਾਨ ਚ ਇਵੇਂ ਦੀ ਗੱਲ ਕਦੀ ਨਹੀਂ ਹੋਈ। ਨਹੀਂ ਪੂਰਾ ਬਰਫ ਪਾ ਲੈਂਦਾ ਤੂੰ ਕਾਹਦੇ ਲਈ ਤੂੰ ਬਸ ਚੜੇਲ ਨੇ ਪਿਆਉਣ ਡਈ ਸੀ ਨਾ, ਕਿਹੜਾ ਵੇਟਰ ਦੇਣ ਡਿਆ ਸੀ, ਉਹ ਕਹਿ ਰਹੀ ਤੈਨੂੰ ਚੜੇਲਾਂ ਦੀਆਂ ਆਵਾਜ਼ਾਂ ਮਿਆਵਾਂ ਦੇ ਕਬਰਸਤਾਨ ਦੀ ਗੱਲ ਮਿਆਉਂਦੇ ਆ। ਉਹੀ ਕਬਰਸਤਾਨ, ਇੱਕ ਵੱਡਾ ਕਬਰਸਤਾਨ ਉਹੀ, ਉੱਥੇ ਤੇਰੀ ਜਗ੍ਹਾ ਖਲੀਫਾ। ਜਗ੍ਹਾ ਨਹੀਂ ਉੱਥੇ ਮੇਰਾ ਵੀ ਜਗ੍ਹਾ ਸ਼ੀਮਿਆ ਨਹੀਂ ਤੇ ਫਿਰ ਤੂੰ ਕੀ ਕਿਹਾ ਵੀ ਮੈਂ ਨਹੀਂ ਪੀਣਾ ਜਾਂ ਕੀ ਕਿਹਾ ਉਹਨੂੰ ਮੈਂ ਗੱਲ ਹੋ ਗਈ, ਮੈਂ ਇੰਜ ਕਰਕੇ ਨਾ ਬੜੀ ਔਖੀ ਟਰਨ ਲਈ ਮੈਂ। ਔਖੀ ਟਰਨ? ਦੇਖੋ ਨਾ ਕਿੱਥੇ ਜਿੰਨ ਚੜੇਲਾਂ, ਬੰਦਾ ਵੇਂਦਾ ਹੀ ਨਹੀਂ। ਕਿੱਥੇ ਗੋਗਾ? ਮੈਂ ਇੰਜ ਕਰਕੇ ਜਦੋਂ ਵੇਖਿਆ, ਸ਼ੀਮੇ ਪੁੱਤ ਅੱਲਾ ਨੂੰ ਜਾਣ ਦੇਣੀ ਇਹਨੇ। ਮੈਂ ਤੇ- ਮੈਂ ਹੀ ਕਿਉਂ ਦੇਣੀ ਹਰ ਵਾਰੀ ਜਾਨ? ਆ ਦੰਦ ਉਹਦੇ ਇੱਥੇ ਆਏ, ਓਏ ਓਏ, ਬੰਦਾ ਵੈਸੇ ਕਰਵਾ ਜਾਂਦਾ ਏਡੇ ਦੰਦ। ਤੇ ਵਾਲ ਉਹਦੇ ਕੰਗਰੀਲੇ ਓਏ 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 ਇੱਥੇ ਇੰਜ, ਅੱਖਾਂ ਉਹਦੀਆਂ ਫਿਰੀਆਂ ਹੋਈਆਂ, ਪੈਰ ਪਿੱਛੇ ਨੂੰ ਮੁੜੇ ਹੋਏ, ਹੱਥ 'ਚ ਨਾ ਲਹੂ ਦਾ ਗਲਾਸ, ਤੌਬਾ ਤੌਬਾ ਤੌਬਾ। ਖੱਬੇ ਹੱਥ ਤੋਬਾ। ਗਲਾਸ ਹੀ, ਹਾਂ ਤੇ ਸੱਜੇ ਹੱਥ ਨਾਲ ਨਾ ਨਿੰਬੂ ਨਾ ਮਾੜਾ ਮਾੜਾ ਨਿਚੋੜਨ ਡਈ। ਲੈਮਨ ਮਾਰਗਰੀਟਾ ਬਣਾ ਰਹੀ ਸੀ। ਉਹ ਨਹੀਂ ਖਲੀਫਾ ਨੇਤਾ ਮਾਰਗਰੀਟਾ ਨੈਤਿਆ ਅੱਜ ਤੇਰਾ ਟਾਈਮ ਹੀ ਉਹ ਬਹਾਦਰੀ ਵਿਖਾਉਣ ਦਾ। ਹਾਂ ਵਾਹ ਵੀ ਜੇ ਤੂੰ ਅੱਜ ਤਰਾ ਨਿਕਲ ਗਿਆ ਨਾ ਤੇਰਾ, ਤੂੰ ਨਹੀਂ ਉਹ ਮੁੜ ਕੇ ਜੀਂਦਾ, ਸਮਝਦਾ ਨਾ। ਅੱਜ ਹੀ ਬਹਾਦਰੀ ਵਿਖਾਉਣ ਦਾ ਟਾਈਮ। ਸ਼ਾਬਾਸ਼। ਫੇਰ ਮੈਂ ਨਾ ਜੁੱਤੀ ਹੀ ਪਾਈ, ਬਸ ਫਿਰ ਮੈਂ ਜੁੱਤੀ ਚੁੱਕੀ ਵਾਹ ਵਾਹ ਜਿਵੇਂ ਵਾਹ ਜੀਓ। ਵਾਹ। ਤੇ ਲਾਈ ਬਗਲੇ, ਹਾਂ ਅੱਛਾ ਤੇ ਪਹਿਲੇ ਸਾਹ ਹੀ ਮੈਂ ਪਹੁੰਚਿਆ ਪਿੰਡ। ਪਹਿਲੇ ਸਾਥੀ ਐਵੇਂ ਇੰਨਾ ਤੂੰ ਕਰਵਾ ਗਿਆ, ਉੱਥੇ ਕੱਪੜੇ ਲਾ ਦੇਣੇ ਸੀ, ਉਹਨੇ ਦੌੜ ਜਾਣਾ ਸੀ। ਓਏ ਹਫੜੇ ਜੇ ਕੋਈ ਚੁੜੇਲ ਚੜੂ ਲਾਵੇ ਤੇ ਕੱਪੜੇ ਲਾ ਦਿਓ ਤੇ ਅੱਗੋਂ ਦੌੜ ਜਾਂਦੀ ਹੈ ਬੱਲੇ ਵੀ ਉਹ ਕੱਪੜੇ ਵੀ ਲੈ ਜਾਂਦੀ, ਮੈਂ ਨੰਗਾ ਤੁਰਿਆ ਫਿਰਦਾ ਪਿੰਡ। ਕਬਰਸਤਾਨ ਦੀ ਗੱਲ ਪਿਆ ਸੁਣਾਉਂਦਾ ਸੀ। ਉੱਥੋਂ ਮੈਂ ਲੰਘਿਆ ਇੱਕ ਦਿਨ ਰਾਤੀ, ਕੋਈ 3 ਕੁਏ ਦਾ ਪਾਣੀ ਲਾ ਕੇ ਜ਼ਮੀਨ ਨੂੰ ਵਾਪਸ ਪਿਆਵਾਂ ਮੈਂ। ਹਾਂ। ਮੈਨੂੰ ਕਬਰ ਚੋਂ ਆਵਾਜ਼ ਆਈ, ਉਹ ਖਲੀਫਾ ਸਲਾਮ ਅਲੈਕਮ। ਓਏ ਮੇਰਾ ਤੇ ਨਿਕਲ ਗਿਆ ਤਰਾ। ਥੋੜਾ ਜਿਹਾ ਪਰੇ ਹੋ ਕੇ ਨਾ ਕਬਰ ਦੀ ਕੰਧ ਕੋਲ ਬਿਲਕੁਲ ਨਾਲ ਲੱਗ ਗਿਆ, ਮੇਰੇ ਸਾਹ ਨਾ ਰਲੇ। ਨਹੀਂ ਹੁੰਦਾ ਏਦਾਂ, ਕਬਰੇ ਆ ਮੁਰਦੇ ਆ। ਮੈਂ ਕਿਹਾ ਅੱਲਾ ਖੈਰ ਕਰੇ, ਲੱਗਦਾ ਟਾਈਮ ਆ ਗਿਆ ਬੁਲਾਉਣ ਦਾ। ਉਹ ਕੰਧ ਦੇ ਉੱਤੋਂ ਓਲੇ ਨਾਲ ਮੈਂ ਇੰਜ ਵੇਖਿਆ, ਤੇ ਨਸ਼ਈ ਔਂਤਰਾ ਮੈਨੂੰ ਕਹਿਣ ਡਿਆ, ਮੈਨੂੰ ਮਾਚਸ ਦੇ, ਮੈਂ ਕਬਰ ਦੇ ਵਿੱਚ ਬੈਠਾ। ਓਏ ਉਹ ਨਸ਼ਈ ਹੁੰਦੇ ਸੀ ਨਾ, ਸਿਗਰਟ ਪਾਣੀ ਪੀਣ ਵਾਲੇ ਖਲੀਫਾ। ਓਏ ਕਬਰਾਂ 'ਚ ਵੜ ਕੇ ਤੇ ਨਾ ਪੀਣ ਔਂਤਰੇ ਕਿਤੇ ਓਏ ਬਾਹਰ ਹਰ ਜਾਣਾ ਤੇ ਉੱਥੇ ਹੀ ਆ ਨਾ, ਤੇ ਉੱਥੇ ਬਹਿ ਕੇ ਪੀ ਲੈਣਾ ਸਗੋਂ ਚੰਗਾ ਹੀ ਆ ਫੜ ਲੈਣਾ। ਆਹੋ ਤੇ ਮੈਂ ਨਾ ਮਾਣੋ ਚਾਲ ਅੰਬਰਸਰ ਤੋਂ ਇੰਜ ਕਰਕੇ ਵਿੱਚ ਛਾਲ ਮਾਰਨੀ, ਹਾਏ 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 ਤੇ ਜਾ ਕੇ ਨਿਕਲਣਾ ਇੰਜ ਕਰਕੇ ਲਾਹੌਰ, ਤੇ ਬਾਹਰ ਸਾਡੇ ਰਿਸ਼ਤੇਦਾਰ ਖਲੋਤੇ ਹੋਣੇ, ਉਹਨਾਂ ਨਾਲ ਹੈਲੋ ਕਰਕੇ ਮੈਂ ਕਹਿਣਾ ਬਾਹਰ ਆ ਜਾ, ਤੇਰਾ ਚਲਾਨ ਹੋ ਗਿਆ। ਹੈਲੋ ਕਰਕੇ ਉਦੋਂ ਪੁੱਛ ਪੱਛ ਕੇ। ਪਾਕਿਸਤਾਨ ਇੰਡੀਆ ਇੱਕੋ ਹੀ ਸੀ ਪੋਤੇ ਕੀ ਹੁੰਦਾ ਸੀ, ਆ ਤੇ ਸਾਨੂੰ ਸਰਹੱਦਾਂ ਨੇ ਲੈ ਲਿਆ, ਬਾਰਡਰਾਂ ਨੇ ਮਾਰ ਲਿਆ। ਮੈਂ ਤੇ ਬਾਦਸ਼ਾਹ ਟੱਪ ਜਾਂਦੇ ਹੁੰਦੇ ਸਾਂ ਘੋੜੀ ਤੇ ਬਹਿ ਕੇ। ਆ ਸਾਡੇ ਯਾਰ ਹੋਣੇ ਇਹ ਖਲੋਤੀ ਤੇ ਟੱਪਦਾ ਸੀ, ਬਾਦਸ਼ਾਹ ਬੈਠੀ ਤੇ ਟੱਪਦਾ ਸੀ। ਬਾਰਡਰ ਲੰਘ ਜਾਣਾ। ਨੈਤਿਆ ਤੂੰ ਵੀ ਨਾਲ ਹੀ ਸੈਂ। ਉੱਥੇ ਕਿੰਨੇ ਸਾਡੇ ਆਪਣੇ ਜਿਹੜੇ ਸਰਦਾਰ ਭਰਾ ਬੁੱਢੇ ਹੋ ਗਏ, ਉਹ ਵੀ ਕਈ ਤੁਰ ਗਏ, ਕਈ ਹੈਗੇ। ਚੱਲ ਹੌਸਲਾ, ਤੂੰ ਵੀ ਉੱਥੇ ਹੀ ਜਾਣਾ। ਹੌਸਲਾ ਕਰ, ਕੁਛ ਨਹੀਂ। ਛੇਤੀ ਨਹੀਂ ਕਰਨ ਡਿਆ ਤੂੰ ਭੇਜਣ ਦੀ। ਉਹ ਕੀ ਕਰਨਾ, ਬਿਮਾਰੀ ਸ਼ਮਾਰੀ ਨਾ ਖਲੀਫਾ, ਮਰਨ ਡਿਆ ਆ। ਅੱਲਾ ਸ਼ਿਫਾ ਦੇਗਾ ਯਾਰ। ਤੇ ਹੁਣ ਵੈਸੇ ਨਾ ਗੱਲ ਇਹ ਆ ਕਿ ਪਿਆਰ ਮੁਹੱਬਤ ਨਾਲ ਹੀ ਰਿਹਾ ਕਰੋ, ਟਾਈਮ ਕੋਈ ਨਹੀਂ ਜੇ ਹੁਣ ਤੁਹਾਡੇ ਕੋਲ। ਬਸ ਟਾਈਮ ਜਿਹੜੇ ਵੇਲੇ ਆਉਣਾ ਆ, ਉਹ ਇਹਦਾ ਆ ਜਾਣਾ, ਸਾਨੂੰ ਕਾਹਦਾ ਰੌਲਾ ਆ। ਭੂਮ ਚੋਂ ਫਰਿਸ਼ਤਾ ਮੇਰੇ ਵਾਲੀ ਕਿਉਂ? ਨਾ ਯਾਰ ਤੈਨੂੰ ਸਿਖਾਲਾ ਹੋਊ ਕੰਮ। ਆ ਜਿਹੜੇ ਪੁੱਤ ਤੈਨੂੰ ਮੂੰਹ ਨਹੀਂ ਲਾਉਂਦੇ, ਉਹ ਤੇਰੇ ਤੋਂ ਬਾਅਦ ਫਿਰ ਉਹਨਾਂ ਨੇ ਰੋਣਾ ਹੀ ਪਿੱਟਣਾ ਹੀ, ਫੇਰ ਫਾਇਦਾ। ਉਹਨੂੰ ਫਾਇਦਾ, ਮੈਨੂੰ ਤੇ ਕੋਈ ਫਾਇਦਾ ਨਾ। ਸਿਆਣੇ ਆਂਦੇ ਨਹੀਂ, ਸਿਆਣੇ ਮਿਸਾਲਾਂ ਬਣੀਆਂ। ਉਹ ਨਹੀਂ ਸਿਆਣੇ ਵੀ ਕਿਸੇ ਟਾਈਮ ਐਵੇਂ ਗੱਲ ਕਰ ਦਿੰਦੇ ਸੀ, ਉਹ ਗੱਲ ਹੈ ਨਹੀਂ। ਨਹੀਂ ਸਹੀ ਗੱਲਾਂ ਵੱਡੇ ਬਹੁਤ ਸਹੀ ਨਹੀਂ ਹੁਣ ਦੇਖੋ ਨਾ 2 ਘੰਟੇ ਹੋ ਗਏ ਬੈਠੇ ਆ, ਸਿਆਣਿਆਂ ਨੂੰ ਕੋਈ ਆ ਵੀ ਚਲੋ ਕੋਈ ਰੋਟੀ ਕੋਈ ਚਾਹ ਕੋਈ ਬੱਚੇ ਆਏ ਆ। ਉਹ ਤਾਂ ਗੱਲਾਂ 'ਚ ਹੀ ਸਾਨੂੰ ਤੈਨੂੰ ਪੁੱਛਿਆ ਹੀ ਨਹੀਂਗਾ, ਤੂੰ ਡੇਰੇ ਆਇਆ ਸਾਡੇ, ਕੀ ਖਾ ਪੀ ਕੇ ਆਇਆ ਘਰੋਂ? ਅਕਲ ਕਰੀ ਦੀ ਆਖਰ ਸ਼ਹੀਦੇ ਦਾ ਮੁੰਡਾ ਚੀਮਿਆ। ਹਾਂ ਜੀ ਪੁੱਤਰ ਦੱਸ ਮੇਰਾ ਕੀ ਲਿਆਏਗਾ ਸਾਡੇ ਵਾਸਤੇ? ਮੈਂ ਤੁਹਾਡੇ ਲਈ ਨਾਨ ਟਿੱਕੀਆਂ ਲਿਆਇਆ ਉੱਥੋਂ ਪਸੀਨ ਪਿੰਡ ਤੋਂ। ਅੱਛਾ ਹਾਂ। ਲਿਆ ਫਿਰ ਸ਼ੁਰੂ ਕਰੀਏ। ਉਹ ਮੇਰੇ ਕੁੱਕੜ ਦੀ ਆਵਾਜ਼ ਆਈ ਆ। ਉਹ ਨਹੀਂ, ਉਹ ਉਹ ਮੇਰਾ ਮੇਰਾ ਕੁੱਕੜ ਹੈਗਾ। ਉਹ ਯਾਰ ਇੱਥੇ ਹੋਰ ਵੀ ਕੁੱਕੜ ਹੈਗੇ ਨੇ ਪੁੱਤਰ, ਕੱਲਾ ਤੇਰਾ ਹੀ ਕੁੱਕੜ ਬੋਲਦਾ ਪੂਰੇ ਪਿੰਡ 'ਚ। ਸਾਡਾ ਨਾ ਕੁੱਕੜੇ ਦੇ ਪੁੱਤ ਕੁੱਕੜ ਤੋਂ ਛਿੰਝ ਨਾ ਪਾਈ, ਕਿਉਂ? ਇਹ ਨਾ
ਇਹ ਤੁਸੀਂ ਨਾ ਮੈਨੂੰ ਗੱਲਾਂ ਹੀ ਲਾ ਕੇ ਨਾ ਤੇ ਮੇਰਾ ਕੁੱਕੜ ਇੱਧਰ ਉੱਧਰ ਕਰਵਾਤਾ। ਤੇ ਇਹ ਨਹੀਂ ਹਿਸਾਬ ਲਾਉਣਾ ਵੀ ਅਸੀਂ ਨਾ ਹੁਣ ਬੁੱਢੇ ਹੋ ਗਏ ਆ ਹਾਂ। ਤੇ ਸਾਡੇ ਕੋਈ ਮਾੜਾ ਮੋਟੇ ਜਾਨ ਅਸੀਂ ਤੇਰੇ ਜੋਗਾ ਮੈਂ ਇਹ ਵੀ ਹੈਗਾ ਵਾਂ। ਤੇ ਇਹ ਨਾ ਸਮਝੀ ਵੀ ਆ ਜਿਹੜੇ ਹੱਥ ਵੇ ਨਾ ਇਹ ਤੇਰੇ ਤੂੰ ਲਾ ਕੁੱਕੜ ਨੂੰ ਹੱਥ ਮੈਂ ਤੁਹਾਡੀ ਹਯਾ ਕਰਨਾ, ਤੁਸੀਂ ਮੇਰੇ ਬਜ਼ੁਰਗ ਹੋ ਤੇ ਜੇ ਤੁਸੀਂ ਏਡੇ ਜੇ ਤੁਸੀਂ ਹੈ ਜੇ ਨਾ ਤੇ ਫਿਰ ਫੜ ਲਓ ਮੈਨੂੰ, ਮੈਂ ਚੱਲਾਂ ਕੁੱਕੜ ਲੈ। ਇਹਨਾਂ ਨੇ ਇਸ ਵੀਡੀਓ ਵਿੱਚ ਪੁਰਾਣੀਆਂ ਗੱਲਾਂ ਕੀਤੀਆਂ ਨੇ ਕਿ ਪੁਰਾਣੇ ਜ਼ਮਾਨੇ 'ਚ ਕਿੱਦਾਂ ਰਹਿੰਦੇ ਸੀ, ਕਿੱਦਾਂ ਖਾਣ ਪੀਣ ਸੀ, ਕੀ ਚੀਜ਼ਾਂ ਮਿਲਦੀਆਂ ਸੀ। ਮਤਲਬ ਇੱਕ ਫਨੀ ਤਰੀਕੇ ਦੇ ਨਾਲ ਜਿਹੜੇ ਕਿੱਸੇ ਸੁਣਾਏ ਨੇ ਉਹਨਾਂ ਨੇ, ਤੇ ਭੂਤਾਂ ਦੇ ਵੀ ਕਿੱਸੇ ਸੁਣਾਏ ਨੇ ਕਿ ਮੈਨੂੰ ਉੱਥੋਂ ਆਵਾਜ਼ ਮਾਰੀ ਕਬਰ ਚੋਂ ਹਨਾ। ਪੁਰਾਣੇ ਜ਼ਮਾਨੇ 'ਚ ਭੂਤਾਂ ਦੇ ਕਿੱਸੇ ਬੜੇ ਸੁਣਾਉਂਦੇ ਹੁੰਦੇ ਸੀ। ਗੋਗੇ ਦੀਆਂ ਪੁਰਾਣੀਆਂ ਬਾਤਾਂ ਵਾਕਈ ਗੋਗਾ ਜਦੋਂ ਗੱਲਾਂ ਸੁਣਾਉਣ ਤੇ ਹੁੰਦਾ ਨਾ ਫਿਰ ਚੰਗੀਆਂ ਤਗੜੀਆਂ ਗੱਲਾਂ ਸੁਣਾਉਂਦਾ ਗੋਗਾ। ਤੇ ਉਹ ਨਾਲ ਜਿਹੜਾ ਇੱਕ ਸੀਗਾ ਬਜ਼ੁਰਗ ਬਣਿਆ ਹੋਇਆ ਉਹ ਵੀ ਐਕਟਿੰਗ ਬਹੁਤ ਸੋਹਣੀ ਕੀਤੀ ਉਹਨਾਂ ਨੇ। ਤੇ ਸਲੀਮ ਪੂਰੀ ਵੀਡੀਓ 'ਚ ਉਹਨੇ ਹੱਥ ਇਦਾਂ ਹੀ ਕਰਦਾ ਰਿਹਾ ਬੁੱਢਿਆਂ ਵਾਂਗੂ, ਜਿਵੇਂ ਕੰਮ ਦੇ ਨਹੀਂ ਹੁੰਦੇ ਬਜ਼ੁਰਗ। ਬਹੁਤ ਵਧੀਆ ਲੱਗੀ ਵੀਡੀਓ। ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ। ਸੋ ਜਿਹੜੇ ਦੋਸਤ ਨੇ ਕਮੈਂਟ ਕਰਕੇ ਸਾਨੂੰ ਰਿਕਮੈਂਡ ਕੀਤੀ ਸੀ ਵੀਡੀਓ, ਉਹਨਾਂ ਦਾ ਸ਼ੁਕਰੀਆ ਬਹੁਤ ਬਹੁਤ। ਇਦਾਂ ਹੀ ਕਮੈਂਟ ਕਰਦੇ ਰਿਹਾ ਕਰੋ। ਸੋ ਅਸੀਂ ਤੁਹਾਡੇ ਕਮੈਂਟ ਰੀਡ ਕਰਕੇ ਉਹਦੇ ਉੱਤੇ ਰਿਐਕਸ਼ਨ ਜ਼ਰੂਰ ਕਰਿਆ ਕਰਾਂਗੇ। ਸੋ ਅੱਜ ਲਈ ਨੇ ਦੋਸਤੋ, ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।